अस्सलाम वालेकुम। अच्छा जी, जिहदा जिथे दिल किया फट्टा लाया तो फूड पॉइंट खोल लिया। किसी ने बर्गर ला लिया, किसी ने शवारमा ला लिया तो किसी ने जिंगर बर्गर ला लिया, पर यह नहीं पता कि ये पैण वाला गोश्त कित्थों आ रहा। मैं तुहानूं दसदा, जो फैसलाबाद की फूड अथार्टी अपना काम करन दे विच नाकाम हो गई ना, तो पेट्रोलिंग पुलिस ने अपने जुम्मे सारा कुछ लै लिया। मेरे को 2 FIR पईयां वा ਜਿਹੜੀਆਂ थाना बलोचनी ਦੇ ਵਿੱਚ दर्ज ਹੋਈਆਂ। किन्ना गोश्त उत्तों भला बरामद होया? 70 मन। जिहदे जनाब ने शवारमे खाने सी, जिहदे जनाब ने बर्गर खाने सी, जिहदा जनाब ने बारबीक्यू खाना सीगा, जिहदी जनाब ने कढ़ाई बना के खानी सी, ਉਹ 70 ਮਣ ਗੋਸ਼ਤ ਜਿਹੜਾ ਨਾ ਪੈਟਰੋਲਿੰਗ ਪੁਲਿਸ ਦੇ ਇੱਕ ਸਬ ਇੰਸਪੈਕਟਰ ਮਜਾਹਦ ਅਲੀ ਨੇ ਫੜ ਕੇ ਤੇ ਫੂਡ ਅਥਾਰਟੀ ਦੇ ਹਵਾਲੇ ਕੀਤਾ ਤੇ ਫੂਡ ਅਥਾਰਟੀ ਨੇ ਜਨਾਬੇ ਲਈ ਭੰਗੜੇ ਪਾਣੇ ਸ਼ੁਰੂ ਕਰ ਦਿੱਤੇ। FIR ਕਰਵਾ ਦਿੱਤੀ ਕਿ ਅਸੀਂ ਬੜਾ ਕੰਮ ਕਰ ਲਿਆ ਜੀ, ਫੈਸਲਾਬਾਦੀਆਂ ਨੂੰ ਗੰਦਾ ਗੋਸ਼ਤ ਖਾਣ ਤੋਂ ਬਚਾ ਲਿਆ, ਫੈਸਲਾਬਾਦੀਆਂ ਨੂੰ ਮੁਰਦਾ ਮੁਰਗੀਆਂ ਖਾਣ ਤੋਂ ਬਚਾ ਲਿਆ, ਫੈਸਲਾਬਾਦ ਨੂੰ ਮੁਜ਼ਰੇ ਸ਼ੇਖ ਗੋਸ਼ਤ ਖਾਣ ਤੋਂ ਬਚਾ ਲਿਆ। ਉਹ ਭਾਈ ਇਹ ਦੱਸੋ ਕਿ ਕਾਰਵਾਈ ਤੁਹਾਡੀ ਨਹੀਂ ਹੈਗੀ, ਤੁਸੀਂ ਤਾਂ ਘਰਾਂ ਦੇ ਵਿੱਚ ਸੁੱਤੇ ਹੋਏ ਹੋ। ਫੈਸਲਾਬਾਦੀਆਂ ਨੂੰ ਇਹਨਾਂ ਦੇ ਰਹਿਮੋ ਕਰਮ ਤੇ ਛੱਡ ਕੇ, ਜਿਨ੍ਹਾਂ ਨੇ ਮੁਰਦਾ ਮੁਰਗੀਆਂ ਦਾ ਤੁਹਾਨੂੰ ਗੋਸ਼ਤ ਖਵਾਉਣਾ ਵਾ, ਤੁਸੀਂ ਤਾਂ ਉਹਨਾਂ ਦੇ ਰਹਿਮੋ ਕਰਮ ਤੇ ਛੱਡ ਕੇ ਸਾਨੂੰ ਸੁੱਤੇ ਹੋ। ਇਹ ਤਾਂ ਅੱਲਾ ਭਲਾ ਕਰੇ ਇਹ ਸਬ ਇੰਸਪੈਕਟਰ ਮਜਾਹਦ ਅਲੀ ਦਾ, ਜਿਨੇ ਜਨਾਬੇ ਲਈ 2 ਗੱਡੀਆਂ ਫੜੀਆਂ ਤੇ ਫੜ ਕੇ ਖੀਰ ਤਰ੍ਹਾਂ ਤੁਹਾਨੂੰ ਪਲੇਟ 'ਚ ਰੱਖ ਕੇ ਦੇ ਦਿੱਤੀਆਂ। ਲਓ ਜੀ, ਮੈਂ ਕਾਰਵਾਈ ਕੀਤੀ ਆ ਤੇ ਤੁਸੀਂ ਇਹਦਾ ਪਰਚਾ ਦੇ ਕੇ ਤੇ ਮੁਲਜ਼ਮਾਨ ਨੂੰ ਅੱਗੇ ਲੈ ਜਾਓ। ਭਾਈ ਜਾਨ, ਇੱਦਾਂ ਨਹੀਂ ਹੁੰਦਾ। ਫੈਸਲਾਬਾਦ ਦੇ ਵਿੱਚ ਹਰ ਜਗ੍ਹਾ ਦੇ ਉੱਪਰ 5000 ਰੁਪਇਆ ਤੁਸੀਂ ਲੈਂਦੇ ਹੋ, ਲਾਇਸੈਂਸ ਬਣਾ ਦਿੰਦੇ ਹੋ, ਬਾਅਦ 'ਚ ਤੁਹਾਨੂੰ ਇਹ ਨਹੀਂ ਪਤਾ ਕਿ ਸਾਨੂੰ ਜੀਂਦੀ ਮੁਰਗੀ ਖਵਾਉਣ ਡਿਆ ਵਾ, ਮੁਰਦਾ ਮੁਰਗੀ ਖਵਾਉਣ ਡਿਆ ਵਾ, ਗੋਸ਼ਤ ਕਿਹੜਾ ਖਵਾਉਣ ਡਿਆ ਵਾ, ਕਿਹੜਾ ਨਹੀਂ ਖਵਾਉਣ ਡਿਆ। ਤੁਸੀਂ ਤਾਂ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਸੁੱਤੇ ਪਏ ਹੋ। ਫੈਸਲਾਬਾਦ ਦੇ ਅੰਦਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਦਾਂ ਦੇ ਫੂਡ ਪੁਆਇੰਟ ਮੌਜੂਦ ਆ, ਜਿਹੜੇ ਇੱਕ ਇੱਕ ਫੱਟੇ ਤੇ ਆ, ਜਿਹੜੇ ਇੱਕ ਇੱਕ ਰੇਹੜੀ ਤੇ ਆ, ਜਿਨ੍ਹਾਂ ਨੇ ਕਿਸੇ ਵੀ ਗੱਲ ਦਾ ਖਿਆਲ ਨਹੀਂ ਰੱਖਣਾ। ਥੱਲੇ ਗੰਦ ਪਿਆ, ਮੁਰਦਾ ਮੁਰਗੀ ਪਈ, ਛਿਛੜੇ ਪਏ, ਚਰਬੀ ਪਈ, ਕੋਈ ਪਰਵਾਹ ਨਹੀਂ। ਹਰ ਸ਼ੈ ਦਾ ਜਨਾਬੇ ਲਈ ਕੀਮਾ ਕਰਦੇ ਆ, ਟਕਾ ਟਕ ਬਣਾਉਂਦੇ ਆ ਤੇ ਵਿੱਚ ਭਰੀ ਜਾਂਦੇ ਆ ਬਰਗਰਾਂ ਦੇ, ਸ਼ਵਾਰਮੇ ਦੇ, ਹਰ ਸ਼ੈ ਦੇ, ਤੇ ਜਨਾਬ ਮਸਾਲੇ ਪਾ ਕੇ, ਮਾਇਓ ਪਾ ਕੇ, ਕੈਚਅਪ ਪਾ ਕੇ, ਰੋਲ ਬਣਾ ਕੇ ਤੁਹਾਡੇ ਹੱਥ 'ਚ ਫੜਾ ਦਿੰਦੇ ਆ। ਤੁਸੀਂ ਇੰਝ ਫੜ ਕੇ ਉੱਤੋਂ ਪਾੜਦੇ ਹੋ ਮਾੜਾ ਸ਼ਵਾਰਮਾ ਤੇ ਬੜੇ ਮਜ਼ੇ ਲੈ ਕੇ ਖਾਂਦੇ ਹੋ। ਉਹ ਭਾਈ 100 ਰੁਪਏ ਦਾ ਸ਼ਵਾਰਮਾ ਕਿਤੋਂ ਵੀ ਨਹੀਂ ਲੱਭਦਾ, 160 ਦਾ ਸ਼ਵਾਰਮਾ ਕਿਤੋਂ ਵੀ ਨਹੀਂ ਲੱਭਦਾ। ਜਿਹਨੇ ਤੁਹਾਨੂੰ 100 ਦਾ ਸ਼ਵਾਰਮਾ ਦੇਣਾ ਵਾ, ਜਿਹਨੇ ਤੁਹਾਨੂੰ 60 ਦਾ ਸ਼ਵਾਰਮਾ ਦੇਣਾ ਵਾ, ਉਹਨੇ ਤੁਹਾਨੂੰ ਮਰੀ ਮੁਰਗੀ ਦਾ ਦੇਣਾ ਵਾ। ਤੇ ਕਿੱਦਾਂ ਦੇਣਾ ਭਲਾ? ਫੂਡ ਅਥਾਰਟੀ ਦੀ ਮਿਲੀ ਭਗਤ ਦੇ ਨਾਲ। ਕਿਉਂਕਿ ਅਗਰ ਫੂਡ ਅਥਾਰਟੀ ਕੰਮ ਕਰੇ ਤੇ ਕਿੱਦਾਂ ਮੁਰਦਾ ਮੁਰਗੀਆਂ ਆ ਜਾਣ, ਕਿੱਦਾਂ ਇਹ ਫੂਡ ਪੁਆਇੰਟ ਖੁੱਲ ਜਾਣ। ਤੁਸੀਂ ਤਾਂ ਸਿਰਫ 5000 ਰੁਪਇਆ ਲੈਣਾ ਵਾ, ਤੁਹਾਨੂੰ ਸਿਰਫ 5000 ਦਿਓ ਤੇ ਇੱਦਾਂ ਦਾ ਲਾਇਸੈਂਸ ਤੁਸੀਂ ਅਗਲੇ ਬੰਦੇ ਦੇ ਜਾ ਕੇ ਹੱਥ ਫੜਾ ਦਿੰਦੇ। ਲਓ ਭਾਜੀ, ਆਪਣਾ ਲਾਇਸੈਂਸ ਜਾਓ, ਹੁਣ ਸ਼ਹਿਰੀਆਂ ਨੂੰ ਗੰਦ ਖਵਾਓ, ਮੁਰਦਾ ਮੁਰਗੀਆਂ ਦਾ ਗੋਸ਼ਤ ਖਵਾਓ, ਮੁਰਦਾ ਮੱਝਾਂ ਦਾ ਗੋਸ਼ਤ ਖਵਾਓ, ਮੁਰਦਾ ਬੱਕਰਿਆਂ ਦਾ ਗੋਸ਼ਤ ਖਵਾਓ, ਜੋ ਮਰਜ਼ੀ ਖਵਾਈ ਜਾਓ, ਤੁਹਾਨੂੰ ਕੋਈ ਪਰਵਾਹ ਨਹੀਂ। ਸਿਰਫ ਔਰ ਸਿਰਫ ਤੁਹਾਨੂੰ ਦੱਸਣਾ ਸੀਗਾ, ਜਿਹੜਾ ਕੰਮ ਕਰੇ ਨਾ ਉਹਦਾ ਕੰਮ ਦੱਸੋ ਵੀ। ਪੈਟਰੋਲਿੰਗ ਪੁਲਿਸ ਦੀ ਇੱਕ ਅੱਛੀ ਕਾਰਵਾਈ ਆ ਕਿ ਪੈਟਰੋਲਿੰਗ ਪੁਲਿਸ ਦੇ ਸਬ ਇੰਸਪੈਕਟਰ ਨੇ ਰਾਹ ਜਾਂਦੀਆਂ ਗੱਡੀਆਂ ਵੇਖੀਆਂ, ਉਹਨੂੰ ਉੱਥੋਂ ਬੋ ਆਈ, ਉਹਨੇ ਫੌਰੀ ਤੌਰ ਤੇ ਉਹਨਾਂ ਗੱਡੀਆਂ ਦੇ ਮਗਰ ਆਪਣੀ ਗੱਡੀ ਲਾਤੀ, ਕਿਸੇ ਗੱਲ ਦੀ ਵੀ ਪਰਵਾਹ ਨਹੀਂ ਕੀਤੀ। 2.5 ਕਿਲੋਮੀਟਰ, ਕਿੰਨਾ 2.5 ਕਿਲੋਮੀਟਰ ਉਹਨਾਂ ਦਾ ਪਿੱਛਾ ਕੀਤਾ, ਉਹਨਾਂ ਨੂੰ ਜਾ ਕੇ ਫੜਿਆ, ਉੱਥੋਂ ਚੈੱਕ ਕੀਤਾ, ਉੱਥੋਂ ਗੋਸ਼ਤ ਬਰਾਮਦ ਕੀਤਾ। ਗੋਸ਼ਤ ਬਰਾਮਦ ਕਰਕੇ ਥਾਣਾ ਬਲੋਚਨੀ ਪੁਲਿਸ ਨੂੰ ਇਤਲਾਹ ਦਿੱਤੀ। ਉੱਥੇ SHO ਮੀਆਂ ਅਦੀਲ ਮੁਸਤਫਾ ਪਹੁੰਚਿਆ, ਉਹਨੇ ਆ ਕੇ ਹਰ ਚੀਜ਼ ਆਪਣੇ ਕਬਜ਼ੇ 'ਚ ਲਈ, ਮੁਲਜ਼ਮ ਗ੍ਰਿਫਤਾਰ ਕੀਤੇ। ਗ੍ਰਿਫਤਾਰ ਕਰਕੇ ਤੇ ਉਹਨਾਂ ਨੂੰ ਹੁਣ ਜੇਲ੍ਹ ਭਜਵਾਇਆ ਆ। ਉਹ ਭਾਈ, ਕੰਮ ਤਾਂ ਪੈਟਰੋਲਿੰਗ ਪੁਲਿਸ ਕਰਨ ਡਈ ਆ, ਕੰਮ ਤਾਂ ਥਾਣਾ ਬਲੋਚਨੀ ਪੁਲਿਸ ਕਰਨ ਡਈ ਆ। ਤੁਸੀਂ ਸਿਰਫ ਆਏ ਹੋ, ਆ ਕੇ ਜਨਾਬੇ ਲਈ ਇਸਤਖਾਸਾ ਲਿਖਿਆ। ਇਸਤਖਾਸਾ ਦੇਣ ਵਾਲੇ ਭਾਈ ਦਾ ਨਾਮ ਆ ਜੀ ਹਾਫਿਜ਼ ਮੁਹੰਮਦ ਸੁਹੇਬ। ਪਤਾ ਇਹਦਾ ਹੈਗਾ ਜੀ ਅਸਿਸਟੈਂਟ ਫੂਡ ਸੇਫਟੀ ਅਫੀਸਰ ਪੰਜਾਬ, ਲਾਹੌਰ ਫੂਡ ਸੇਫਟੀ ਅਫੀਸਰ। ਹਰ ਜਗ੍ਹਾ ਤੇ ਆਹੀ ਲੈਣਾ ਲੂਣਾ ਲੈ ਕੇ ਤੇ ਹਵਾਲੇ ਕਰਕੇ ਆਪ ਘਰਾਂ ਨੂੰ ਚਲੇ ਗਿਆ। ਮੈਂ ਗੁਜ਼ਾਰਿਸ਼ ਕਰਾਂਗਾ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੂੰ ਕਿ ਮੈਡਮ, ਸਾਡੇ ਫੈਸਲਾਬਾਦ ਦੀ ਫੂਡ ਅਥਾਰਟੀ ਬਿਲਕੁਲ ਨਾਕਾਮ ਹੋ ਚੁੱਕੀ ਆ। ਆਨੇ ਦਾ ਇਹ ਕੰਮ ਨਹੀਂ ਕਰਦੇ, ਸਾਰੇ ਕੰਮ ਫੈਸਲਾਬਾਦ ਦੀ ਪੁਲਿਸ ਕਰਨ ਡਈ ਆ, ਪੈਟਰੋਲਿੰਗ ਪੁਲਿਸ ਕਰਨ ਡਈ ਆ। ਇਹਨਾਂ ਦਾ ਕੰਮ ਆ ਸਿਰਫ ਜਾ ਕੇ ਤਸਵੀਰਾਂ ਖਿੱਚਣੀਆਂ ਕਿਸੇ ਵੀ ਨਿੱਕੇ ਜਿਹੇ ਪੁਆਇੰਟ ਦੀਆਂ ਤੇ ਆਪਣੇ ਗਰੁੱਪ 'ਚ ਪਾਉਣੀਆਂ, ਘਰਾਂ ਜਾ ਕੇ ਸੌ ਜਾਣਾ ਵੀ ਅਸੀਂ ਬੜਾ ਕੰਮ ਕੀਤਾ ਵਾ। ਲਿਹਾਜ਼ਾ ਮੈਡਮ, ਜਿੱਥੇ ਬਾਕੀ ਚੰਗੇ ਕੰਮ ਕਰਨ ਡੇ ਹੋ ਨਾ, ਉੱਥੇ ਇਹਨਾਂ ਦਾ ਇਲਾਜ ਮੁਆਵਜ਼ਾ ਜਿਹੜਾ ਨਾ ਉਹ ਕਰੋ, ਤਾਂ ਕਿ ਇਹ ਵੀ ਅੱਛੇ ਤਰੀਕੇ ਨਾਲ ਕੰਮ ਕਰਨ ਜਿੱਦਾਂ ਉਹ ਕੰਮ ਕਰਦੇ ਪਏ ਆ, ਤਾਂ ਕਿ ਕੰਮ ਹੋਵੇ ਤੇ ਪਤਾ ਲੱਗੇ। ਬਹੁਤ ਸ਼ੁਕਰੀਆ।